ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਸੋਮਵਾਰ 25 ਸਤੰਬਰ 2023 9 ਅੱਸੂ ਨਾਨਕਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ ਤੇ ਬਿਸਲਾ ਪਰਿਵਾਰ ਫ੍ਰਿਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸਤ ਤੋਂ। ਕਾਂਗਰਸ ਦੀ ਸਿਆਸਤ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਬੜੇ ਵੱਡੇ ਇਲਜ਼ਾਮ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਾਏ ਨੇ। ਬਾਜਵਾ ਦਾ ਦਾਅਵਾ ਹੈ ਕਿ ਉਹ ਦਾਅਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ 32 MLA ਮੇਰੇ ਸੰਪਰਕ ਦੇ ਵਿੱਚ ਨੇ। ਤੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਆਪ ਵਾਲੇ ਦਾਅਵਾ ਆਪਰੇਸ਼ਨ ਲੋਟਸ ਦਾ ਕਰ ਚੁੱਕੇ ਆ ਕਿ ਭਾਜਪਾ ਸਾਡੇ ਨਾਲ ਸੰਪਰਕ ਕਰ ਰਹੀ ਹੈ ਜੀ। ਪ੍ਰਤਾਪ ਸਿੰਘ ਬਾਜਵਾ ਇਸ ਮੌਕੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ MLA ਨੇ ਤੇ ਕਿਸੇ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ। ਕੈਪਟਨ ਅਮਰਿੰਦਰ ਨਾਲ ਹੈ ਨਾ, ਜਾਂ ਸੁਨੀਲ ਜਾਖੜ ਨਾਲ ਉਸ ਗਰੁੱਪ ਨਾਲ 36 ਦਾ ਅੰਕੜਾ ਰਿਹਾ ਤੇ ਹਮੇਸ਼ਾ ਉਹਨਾਂ ਨੂੰ ਜਦੋਂ ਲੱਗਿਆ ਕਿ ਕੁਰਸੀ ਮੇਰੇ ਨੇੜੇ ਆਉਂਦੀ ਹੈ, ਚੋਣਾਂ ਨੇੜੇ, ਫੇਰ ਆ ਕੇ ਕੈਪਟਨ ਦਾ ਦਾਅ ਲੱਗ ਜਾਂਦਾ ਸੀ। ਸੋ ਹੁਣ ਉਹਨਾਂ ਨੂੰ ਲੱਗਦਾ ਕਿ ਕੈਪਟਨ ਕਾਂਗਰਸ ਤੋਂ ਬਾਹਰ ਨੇ। ਨਵਜੋਤ ਸਿੱਧੂ ਬੇਸ਼ੱਕ ਇੱਕ ਇੰਟਰਵਿਊ ਦੇ ਕੇ ਚਰਚਾ ਚ ਆਏ ਨੇ, ਪਰ ਉਹਨੂੰ ਲੱਗਦਾ ਕਿ ਨਵਜੋਤ ਸਿੱਧੂ ਹੁਣ ਉਹ ਰਫਤਾਰ ਨਹੀਂ ਪਕੜ ਸਕਦੇ। ਸੁਨੀਲ ਜਾਖੜ BJP ਜਾ ਚੁੱਕੇ ਨੇ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਹੁਣ ਜੇ ਕਾਂਗਰਸ ਦੇ ਕੱਲ ਨੂੰ ਪੈਰ ਥੱਲੇ ਬਟੇਰ ਆਉਂਦਾ ਤਾਂ ਉਹ ਬਟੇਰ ਮੈਂ ਹੀ ਫੁੰਡਣਾ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਮੈਂ ਮੁੱਖ ਮੰਤਰੀ ਦਾ ਹੁਣ ਦਾਅਵੇਦਾਰ ਹਾਂ। ਪਰ ਉਹ ਹੁਣ ਮਤਲਬ ਕਿ ਅਗਲੇ ਜਿਹੜੇ 3 ਸਾਲ 3.5 ਸਾਲ ਰਹਿੰਦੇ ਨੇ ਉਹਦਾ ਵੀ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਮੈਨੂੰ ਲੱਗਦਾ ਹੁਣ ਇਹ ਕਾਹਲ ਹੈ ਕਿ ਮੇਰੀ ਵਾਰੀ ਹੁਣੇ ਆ ਜਾਵੇ। ਸੋ ਇਸੇ ਹਵਾਲੇ ਨਾਲ ਹੀ ਚਰਚਾ ਚੱਲੀ ਸੀ ਕਿ ਜੇ ਆਪ ਨਾਲ ਇੰਡੀਆ ਗੱਠਜੋੜ ਹੋ ਜਾਂਦਾ ਤਾਂ ਕੀ ਪੰਜਾਬ 'ਚ ਕਾਂਗਰਸ ਔਰ ਆਪ ਦਾ ਵੀ ਗੱਠਜੋੜ ਹੋ ਜਾਂਦਾ ਤੇ ਇਹ ਸਰਕਾਰ 'ਚ ਹੋਣਗੇ ਤੇ ਸਰਕਾਰ 'ਚ ਆ ਕੇ ਤਾਂ ਫਿਰ ਮੰਤਰੀ ਬਣਨਗੇ। ਪਰ ਪ੍ਰਤਾਪ ਬਾਜਵਾ ਤਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤੇ ਉਹਦੇ ਲਈ ਹੁਣ ਇਹ ਇੱਕ ਗੱਲ, ਉਹਨਾਂ ਦਾ ਦਾਅਵਾ ਕਿੰਨਾ ਕੁ ਹਕੀਕੀ ਆ, ਕਿੰਨਾ ਕੁ ਮਜਾਜੀ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਤੇ ਪ੍ਰਤਾਪ ਬਾਜਵੇ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 32 MLA ਮੇਰੇ ਸੰਪਰਕ 'ਚ। 18 ਸਾਡੇ ਕੋਲ ਹੈਗੇ, ਕਹਿੰਦੇ 32 ਉਹਨਾਂ ਵਾਲੇ ਹੈਗੇ ਤੇ ਬਸ ਥੋੜਾ ਜਿਹਾ ਜ਼ੋਰ ਲਾਉਣ ਦੀ ਲੋੜ ਆ। ਮਤਲਬ 117 MLA 'ਚੋਂ 59 MLA ਚਾਹੀਦੇ ਨੇ ਬਹੁਮਤ ਲਈ। ਤੇ ਜੇ ਉਹ ਕਹਿੰਦੇ ਨੇ ਕਿ 18 ਸਾਡੇ ਕੋਲ ਕਾਂਗਰਸ ਵਾਲੇ ਹੈਗੇ ਔਰ 32 ਸਾਡੇ ਕੋਲ ਆਪ ਵਾਲੇ ਆ ਜਾਣਗੇ ਤਾਂ ਸਾਡੀ ਗਿਣਤੀ ਵੱਧ ਕੇ 50 ਹੋ ਜਾਣੀ ਆ, ਤਾਂ ਇਹਦਾ ਮਤਲਬ ਤਾਂ ਸਿੱਧਾ ਜਿਹਾ ਸਪਸ਼ਟ ਹੈ ਕਿ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲ ਸਿਰਫ 9-10 MLA ਖੜਦੇ ਨੇ, ਇਹਦਾ ਇੰਤਜ਼ਾਮ ਕਰਨਾ। ਕਿ ਉਹ ਇੰਤਜ਼ਾਮ ਵੀ ਆਪ ਤੋਂ ਹੀ ਕਰਨਾ ਚਾਹੁੰਦੇ ਨੇ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ ਕਿ ਕੀ 32 ਹੈਗੇ ਵੀ ਨੇ ਕਿ ਹਵਾ 'ਚ ਡਾਂਗ ਹੈ ਜੀ। ਪਰ ਉਹਨਾਂ ਨੇ ਇਹ ਤੋਂ ਅਗਲੀ ਵੀ ਗੱਲ ਇੱਕ ਕਹੀ ਹੈ। ਉਹ ਕਹਿੰਦੇ ਕਿ ਲੋਕ ਸਭਾ ਚੋਣਾਂ ਹੋ ਜਾਣ, ਲੋਕ ਸਭਾ ਚੋਣਾਂ ਤੋਂ 2 ਮਹੀਨੇ ਬਾਅਦ ਪੰਜਾਬ ਦੇ ਵਿੱਚ ਆਪ ਸਰਕਾਰ ਨੂੰ ਡਿੱਗੀ ਦਿਖਾਊਗਾ। ਅੱਛਾ, 24 ਤੋਂ ਬਾਅਦ। ਹੁਣ ਕੀ ਉਹ ਇਹਨਾਂ 32 ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਕਿ ਲੋਕ ਸਭਾ ਚੋਣਾਂ ਤੱਕ ਉਹ ਟਿਕੇ ਰਹਿਣਾ ਚਾਹੁੰਦੇ ਨੇ? ਕਹਿੰਦੇ ਪੰਜਾਬ 'ਚ ਜਿਹੋ ਜਿਹੀ ਸਥਿਤੀ ਆਊਗੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ, ਉਹ ਤੋਂ ਬਾਅਦ ਦੇਖਿਓ ਸਰਕਾਰ ਆਪ ਦੀ ਡਿੱਗ ਜਾਣੀ ਆ ਤੇ ਉਹ ਤੋਂ ਬਾਅਦ ਸਾਡੀ ਸਰਕਾਰ ਹੁਣੇ ਬਣ ਸਕਦੀ ਹੈ ਤੇ ਸਾਡੀ ਬਣ ਜਾਣੀ। ਕੀ ਇਹ ਕਹਿ ਕੇ ਉਹਨਾਂ ਨੇ ਆਪਣੇ 18 ਨੂੰ ਖਤਰੇ 'ਚ ਤਾਂ ਨਹੀਂ ਪਾ ਲਿਆ? ਬੋਲੀ ਲਾਉਣ 'ਚ, ਖਰੀਦਣ 'ਚ, ਤੋੜਨ 'ਚ, ਡਰਾਉਣ 'ਚ, ਧਮਕਾਉਣ 'ਚ ਭਾਜਪਾ ਤੋਂ ਬਾਅਦ ਜੇਕਰ ਕੋਈ ਮਾਹਰ ਹੈ ਤਾਂ ਉਹ ਆਪ। ਸੋ ਇਸ ਲਈ ਇਸ ਗੱਲ ਦੀ ਵੀ ਪੰਜਾਬ ਦੀ ਰਾਜਨੀਤਿਕ ਗਲਿਆਰੇ ਚਰਚਾ ਛਿੜੀ ਹੈ
ਕਿ ਭਾਈ ਉਹਨਾਂ ਦੇ 32 ਲਿਆਉਂਦੇ ਕਿਤੇ ਆਪਣੇ 18 ਚ ਨਾ ਕੁਛ ਗਵਾ ਲਿਓ। ਜੀ ਠੀਕ ਹੈ। ਤੁਹਾਡੇ ਤਾਂ ਮੌਜੂਦਾ MP ਹੋ ਕੇ ਵੀ ਤੁਹਾਡੇ ਨਾਲ ਨਹੀਂ ਗਏ। ਇੱਕ ਸੀਟ ਜਿੱਤੀ ਹੋਈ, ਤੁਹਾਡਾ ਇੱਕ MP ਚੜਾਈ ਕਰ ਜਾਂਦਾ, ਉਹ ਵੀ ਭਾਰਤ ਜੋੜੋ ਯਾਤਰਾ ਦਾ, ਤਾਂ ਵੀ ਤੁਸੀਂ ਉਹ ਸੀਟ ਨਹੀਂ ਜਿੱਤ ਸਕਦੇ ਉਹਦੀ ਧਰਮ ਪਤਨੀ ਨੂੰ ਦੇ ਕੇ। ਦੂਸਰੇ ਪਾਸੇ ਪਟਿਆਲੇ ਤੋਂ ਤੁਹਾਡੀ ਕਹਿਣ ਨੂੰ MP ਤੁਹਾਡੇ ਕੋਟੇ ਚੋਂ ਜਿੱਤੀ ਆ, ਤੁਹਾਡੇ ਰਿਕਾਰਡ 'ਚ ਨਹੀਂ ਬੋਲਦੀ ਉਹ। ਬਿਲਕੁਲ ਸਹੀ ਹੈ। ਤੇ ਦੂਜੇ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਚੋਂ 2 ਤੋਂ 3 MP ਕਦੇ BJP ਜਾਣ ਬਾਰੇ ਸੋਚਦੇ ਆ, ਕਦੇ ਆਪ ਨਾਲ ਮਿਲ ਕੇ ਲੜਨ ਬਾਰੇ ਸੋਚਦੇ ਆ। ਸੋ ਇਹ ਸਾਰੇ ਵਰਤਾਰੇ 'ਚ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਤਾਂ ਸਾਂਭ ਨਹੀਂ ਸਕਦੇ, 18 MLA ਵੀ ਕਿਤੇ ਗਵਾਨਾ ਲਿਓ ਜਾਂ ਇਹਨਾਂ ਚੋਂ ਨਾ ਗਵਾ ਲਿਓ। ਔਰ ਆਪ ਨੇ ਪਰ ਨਿਸ਼ਾਨਾ ਵੀ ਸਾਧਿਆ ਕਿ ਬਿਲਕੁਲ ਨਿਰਾ ਝੂਠ ਬੋਲ ਰਹੇ ਨੇ ਪ੍ਰਤਾਪ ਬਾਜਵਾ, ਸਾਡਾ ਕੋਈ MLA ਇਹਨਾਂ ਦੇ ਸੰਪਰਕ 'ਚ ਨਹੀਂ, ਕੋਈ ਕੁਛ ਨਹੀਂ, ਇਹ ਸਿਰਫ ਹਵਾ 'ਚ ਹਵਾਈ ਮਹਿਲ ਬਣਾ ਰਹੇ ਨੇ। ਪਰ ਪ੍ਰਤਾਪ ਬਾਜਵਾ ਨੇ ਜਿੰਨੇ ਜ਼ੋਰ ਨਾਲ ਰਾਜਾ ਵੜਿੰਗ ਦੀ ਕਈ ਗੱਲ ਨੂੰ ਲੋਕ ਲੈ ਸਕਦੇ ਸੀ ਕਿ ਹਾਂ ਉਹਨੇ ਮਜ਼ਾਕ 'ਚ ਕਹਿਤੀ, ਹਵਾ 'ਚ ਕਹਿਤੀ, ਪਰ ਪ੍ਰਤਾਪ ਬਾਜਵਾ ਨੂੰ ਥੋੜਾ ਜਿਹਾ ਲੋਕ ਗੰਭੀਰਤਾ ਨਾਲ ਲੈਂਦੇ ਨੇ। ਜੀ। ਸੋ ਇਸ ਲਈ ਇਹ ਚਰਚਾ ਨਵੀਂ ਛਿੜੀ ਹੈ ਕਿ ਕੀ ਪ੍ਰਤਾਪ ਬਾਜਵਾ ਕੋਈ ਠੋਸ ਗੱਲ ਕਰ ਰਹੇ ਨੇ, ਕਿ ਉਹਨਾਂ ਨੇ ਹਾਈ ਕਮਾਂਡ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਗੱਠਜੋੜ ਨਾ ਕਰ ਲਿਓ ਉਹਨਾਂ ਨਾਲ, ਜਾਂ ਇਹ ਗੱਠਜੋੜ ਤੋਂ ਬਾਹਰ ਰਹਿਣ ਦੀ ਉਹਨਾਂ ਦੀ ਕੋਈ ਸਕੀਮ ਹੈ, ਜਾਂ ਉਹਨਾਂ ਨੇ ਹਾਈ ਕਮਾਂਡ ਨੂੰ ਭਰੋਸੇ 'ਚ ਲੈ ਲਿਆ ਕਿ ਚੋਣਾਂ ਤੱਕ ਆ ਜਾਣ ਦੋ, ਉਸ ਤੋਂ ਬਾਅਦ ਦੇਖਿਓ ਅਸੀਂ ਆਹ ਕਰ ਲਾਂਗੇ। ਕੀ ਅਜਿਹਾ ਹੋ ਸਕਦਾ? ਜਿਹੜੇ ਕੰਮ ਕੇਂਦਰ 'ਚ ਰਹਿੰਦੇ ਆ ਭਾਜਪਾ ਕਰਦੀ ਆਈ ਆ, ਉਹ ਕੇਂਦਰ ਤੋਂ ਬਾਹਰ ਰਹਿੰਦੇ ਆ, ਸੱਤਾ ਤੋਂ ਦੂਰ ਰਹਿੰਦੇ ਆ, ਕਾਂਗਰਸ ਕਰ ਸਕਦੀ ਹੈ। ਇਹਦੀਆਂ ਖੂਬ ਚਰਚਾਵਾਂ ਨੇ, ਪਰ ਬਾਜਵੇ ਦਾ ਇਹ ਦਮ ਭਰਨਾ ਕਿ ਸਾਡੇ ਕੋਲ 32 MLA ਆਪ ਦੇ ਸੰਪਰਕ 'ਚ ਸਿੱਧੇ ਮੇਰੇ ਨਾਲ ਨੇ, ਅਸੀਂ ਜਦੋਂ ਚਾਹੀਏ ਸਰਕਾਰ ਬਣਾ ਸਕਦੇ ਹਾਂ। ਲੋਕ ਸਭਾ ਚੋਣਾਂ ਤੋਂ 2 ਮਹੀਨਿਆਂ ਬਾਅਦ ਤੁਸੀਂ ਦੇਖਿਓ ਆਪ ਦੀ ਸਰਕਾਰ ਪੰਜਾਬ 'ਚੋਂ ਖਤਮ ਹੋ ਜਾਏਗੀ। ਇਹਦੇ ਕੀ ਮਾਇਨੇ ਨੇ, ਕੀ ਹੋਣ ਜਾ ਰਿਹਾ, ਕੁਝ ਵੱਡਾ ਉਲਟਫੇਰ ਦੀ ਸੰਭਾਵਨਾ, ਇਹਦੀ ਚਰਚਾ ਜ਼ੋਰ ਫੜ ਰਹੀ ਹੈ। ਇੱਕ ਹੋਰ ਐਂਗਲ ਤੋਂ ਚਰਚਾ ਹੋ ਸਕਦੀ ਹੈ ਸ਼ਰਮਾ ਜੀ, ਉਹ ਇਹ ਕਿ ਕੇਜਰੀਵਾਲ ਨਾ ਇੱਕ ਪਾਸੇ ਗੱਠਜੋੜ ਕਰਦਾ, ਦੂਜੇ ਪਾਸੇ ਲੋਕਾਂ ਨੂੰ ਸੱਦਾ ਦਿੰਦੇ ਫਿਰਦੇ ਆ ਵੀ ਤੁਸੀਂ ਆਪਾਂ ਭਾਜਪਾ ਤੇ ਕਾਂਗਰਸ ਦਾ ਸਫਾਇਆ ਕਰਨਾ। ਮੈਨੂੰ ਲੱਗਦਾ ਪੰਜਾਬ ਵਾਲਿਆਂ ਨੂੰ ਤੇ ਪੱਛਮੀ ਬੰਗਾਲ ਵਾਲਿਆਂ ਨੂੰ ਤੇ 1-2 ਰਾਜਾਂ ਦੇ ਹੋਰ ਲੀਡਰਾਂ ਨੂੰ ਸ਼ਾਇਦ ਹਾਈਕਮਾਂਡ ਨੇ ਜ਼ਿੰਮੇਵਾਰੀ ਸੌਂਪੀ ਹੈ ਕਿ ਕੋਈ ਨਾ ਦੱਬੀ ਆ ਉਹ ਕੰਮ, ਟਾਈਮ ਸਿਰ ਵੇਖਾਂਗੇ ਵੀ ਕਿਸ ਭਾਅ ਵਿਕਦੀ ਹੈ। ਬਿਲਕੁਲ ਇਹ ਵੀ ਹੋ ਸਕਦਾ ਕਿ ਤੁਸੀਂ ਆਪਣਾ ਸਾਨੂੰ ਮੁਕਾਉਣ ਦੀ ਕੋਸ਼ਿਸ਼ ਕਰੋ, ਅਸੀਂ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਹੁਣ ਕਹਿੰਦੇ ਕਾਂਗਰਸੀਆਂ ਨੂੰ ਛੱਡ ਕੇ ਭਾਜਪਾ ਵਾਲਿਆਂ ਨਾਲ ਵਿਜੀਲੈਂਸ ਦੀ ਪ੍ਰੀਤ ਪੈ ਗਈ ਜੀ। ਮਨਪ੍ਰੀਤ ਜੀ ਅਕਾਲੀ ਪਰਿਵਾਰ ਚੋਂ, ਅਕਾਲੀਆਂ ਦਾ ਵੱਡਾ ਚਿਹਰਾ, ਵੱਡਾ ਨਾਮ ਜੀ, ਬਾਦਲ ਪਰਿਵਾਰ, ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਖਜ਼ਾਨਾ ਮੰਤਰੀ ਤੇ ਪਾਰਟੀ ਛੱਡੀ, PPP ਬਣਾਈ, ਭਗਵੰਤ ਮਾਨ ਨੂੰ ਨਾਲ ਲਿਆਂਦਾ, ਚੋਣ ਲੜਾਈ, ਚੋਣ ਹਾਰ ਗਏ, ਭਗਵੰਤ ਮਾਨ ਦਾ ਰਾਜਨੀਤਿਕ ਕੈਰੀਅਰ ਸ਼ੁਰੂ ਹੋ ਗਿਆ, ਭਗਵੰਤ ਮਾਨ ਆਪ ਚਾ ਕੇ MP ਬਣ ਗਏ, ਮਨਪ੍ਰੀਤ ਬਾਦਲ ਕਾਂਗਰਸ ਚੋਂ ਹਾਰ ਗਏ, ਚੋਣ ਲੜੀ, ਫਿਰ MLA ਦੀ ਸਰਕਾਰ ਆ ਗਈ, MLA ਬਣੇ ਸੀ ਤਾਂ ਵਿੱਤ ਮੰਤਰੀ ਵੀ ਬਣ ਗਏ, ਵਿੱਤ ਮੰਤਰੀ ਤੋਂ ਬਾਅਦ ਸਰਕਾਰ ਗਈ, ਸੱਤਾ ਸੁੱਖ ਭੋਗ ਲਿਆ, ਤੇ ਜਦੋਂ ਲੱਗਿਆ ਕਿ ਨਹੀਂ ਹੁਣ ਕੋਈ ਪਰਤਾ ਨਾ ਖੁੱਲ ਜਾਣ, ਕੋਈ ਫਾਈਲਾਂ ਨਾ ਖੁੱਲ ਜਾਣ, ਭਾਜਪਾ 'ਚ ਸ਼ਾਮਲ ਹੋ ਗਏ ਜੀ। ਸੋ ਇਹ ਸਾਰਾ ਵਰਤਾਰਾ ਚਲਦਿਆਂ ਭਗਵੰਤ ਮਾਨ ਹੋਰੀ ਉਧਰ ਆਪ ਵੱਲੋਂ ਮੁੱਖ ਮੰਤਰੀ ਬਣ ਗਏ। ਤੇ ਹੁਣ ਅਚਾਨਕ ਵਿਜੀਲੈਂਸ ਨੇ ਟਰੈਕ ਬਦਲ ਲਿਆ ਜੀ। ਕੱਲ ਤੱਕ ਵਿਜੀਲੈਂਸ ਦੇ ਨਿਸ਼ਾਨੇ ਤੇ ਸੀ ਕਾਂਗਰਸੀ ਲੀਡਰ, ਕੱਲ ਤੱਕ ਵਿਜੀਲੈਂਸ ਦੇ ਨਿਸ਼ਾਨੇ ਤੇ ਸੀ ਕਾਂਗਰਸ ਦੇ ਸਾਬਕਾ ਮੰਤਰੀ ਜੀ, ਕੱਲ ਤੱਕ ਵਿਜੀਲੈਂਸ ਦੇ ਨਿਸ਼ਾਨੇ ਤੇ ਸੀ ਕਾਂਗਰਸ ਦੇ ਹਾਰੇ ਹੋਏ ਲੀਡਰ। ਤੇ ਅੱਧਿਆਂ ਨੇ ਆਪਣੀ ਚਮੜੀ ਬਚਾਉਣ ਦੇ ਲਈ ਹੀ ਭਾਜਪਾ 'ਚ ਛਾਲਾਂ ਮਾਰੀਆਂ ਸੀ ਕਿ ਤਾਂ ਕਿ ਇੱਧਰ ਵਾਲੇ ਤੰਗ ਕਰਨਗੇ, ਭਾਜਪਾ ਨਾਲ ਚੱਲ ਜਾਓ, ਇਹ ਦੱਸਣ ਲਈ ਸਾਡੇ ਕੋਲ ਤਾਂ ਵੱਡੀ ED, ਇਨਕਮ ਟੈਕਸ, CBI ਸਾਰਾ ਕੁਝ ਹੈਗਾ, ਇਸ ਲਈ ਸਾਨੂੰ ਨਾ ਛੇੜਿਓ ਜੀ। ਔਰ ਇਹਦੀ ਉਦਾਹਰਨ ਵੀ ਮਿਲੀ ਸੀ ਜਦੋਂ ਭਗਵੰਤ ਮਾਨ ਹੋਰਾਂ ਨੇ ਸਾਧੂ ਸਿੰਘ ਧਰਮਸੋਤ ਦੇ ਮਾਮਲੇ 'ਚ ਖੁਦ ਕਿਹਾ ਸੀ ਕਿ ਮੈਂ ਹੀ ਕਿਹਾ ਸੀ ਵਿਜੀਲੈਂਸ ਨੂੰ ਸਾਜਰੇ ਚੱਲ ਜਿਓ, ਦਿਨ ਚੜ੍ਹਦੇ ਨੂੰ ਕਿਤੇ ਪਾਰਟੀ ਨਾ ਬਦਲ ਲਵੇ। ਮਤਲਬ ਜੇ ਪਾਰਟੀ ਬਦਲਣ ਫੇਰ ਐਕਸ਼ਨ ਨਹੀਂ ਲੈਣਾ ਸੀ ਜੀ, ਪਰ ਉਹ ਟਰੈਕ ਹੁਣ ਬਦਲ ਗਿਆ। ਹੁਣ ਵਿਜੀਲੈਂਸ ਵਾਲੇ ਕਹਿੰਦੇ ਕਿ ਸਾਨੂੰ ਇੱਕ ਤਰ੍ਹਾਂ ਨਾਲ ਮੂੰਹ ਜ਼ਬਾਨੀ ਹਦਾਇਤ ਹੈ ਕਿ ਕਾਂਗਰਸ ਵਾਲਿਆਂ ਨੂੰ ਨਹੀਂ ਅਜੇ ਛੇੜਨਾ, ਆਪਾਂ ਹੁਣ ਭਾਜਪਾ ਵਾਲੇ ਛੇੜਨੇ। ਕਾਰਨ ਕੇਜਰੀਵਾਲ ਜੀ ਇੰਡੀਆ ਗੱਠਜੋੜ 'ਚ ਪੈਰ ਧਰਦੇ ਨੇ। ਠੀਕ ਹੈ, ਇਹ ਵੱਖਰੀ ਗੱਲ ਹੈ ਕਿ ਦਿੱਲੀ ਦੀ ਕਾਂਗਰਸ ਤੇ ਪੰਜਾਬ ਦੀ ਕਾਂਗਰਸ ਕਹਿੰਦੀ ਕਿ ਕੇਜਰੀਵਾਲ ਦੇ ਨੇੜੇ ਨਹੀਂ ਜਾਣਾ, ਅਸੀਂ ਨਹੀਂ ਜਾਣਾ, ਪਰ ਉਹਦੇ ਬਾਵਜੂਦ ਵੀ ਕੀ ਪੰਜਾਬ ਦੀ ਵਿਜੀਲੈਂਸ ਨੂੰ ਹਦਾਇਤ ਹੋ ਗਈ ਕਿ ਭਾਈ ਹੁਣ ਭਾਜਪਾਈਆਂ ਦੇ ਮਗਰ ਪਾਓ, ਕਿਉਂਕਿ ਆਪਾਂ ਹੁਣ ਚੋਣਾਂ ਬਾਹਰ ਹੋ ਕੇ ਲੜ ਰਹੇ ਹਾਂ। ਹੁਣ ਭਾਜਪਾ ਨਾਲ ਕਦੇ ਉਹਨਾਂ ਦੀ ਸੁਰ 'ਚ ਸੁਰ ਮਿਲਾਉਂਦੇ ਸੀ, ਚਾਹੇ ਧਾਰਾ 370 ਹੋਵੇ, ਚਾਹੇ ਸ਼ਾਹੀਨ ਬਾਗ ਦੇ ਮਾਮਲੇ ਚੁੱਪ ਹੋਵੇ, ਹੈ ਨਾ। ਇਹ ਸਾਰੇ ਵਰਤਾਰਿਆਂ ਦੇ ਵਿਚਾਲੇ ਹੁਣ ਅਚਾਨਕ ਟਰੈਕ ਬਦਲਣ ਦੇ ਨਾਲ ਇੰਡੀਆ ਗੱਠਜੋੜ ਜਾਣ ਤੋਂ ਬਾਅਦ
ਕਿ ਵਿਜੀਲੈਂਸ ਨੇ ਵੀ ਰੂਟ ਬਦਲ ਲਿਆ। ਪਹਿਲਾਂ ਕਾਂਗਰਸ ਚੋਂ ਛੱਡ ਕੇ ਗਈ ਇੱਕ MLA ਸਣੇ ਉਹਦਾ ਘਰ ਵਾਲਾ ਜਿਹੜਾ ਭਾਜਪਾ ਚ ਉਹ ਚੱਕ ਲੇ। ਹਾਂਜੀ ਹਾਂਜੀ, ਸਤਿਕਾਰ ਕੌਰ ਹੋਣੀ। ਹੁਣ ਵਾਰੀ ਮਨਪ੍ਰੀਤ ਦੀ। ਪਿਛਲੇ 60 ਦਿਨਾਂ ਤੋਂ ਕਹਿੰਦੇ ਜੀ ਮਨਪ੍ਰੀਤ ਬਾਦਲ ਦੀ ਭਾਲ ਹੈ, 61ਵਾਂ ਦਿਨ ਚੜ ਗਿਆ। ਅੱਛਾ। ਸੋਮਵਾਰ ਲੰਘੇ, ਸੋਮਵਾਰ ਭਾਰਤੀ ਸਮੇਂ ਅਨੁਸਾਰ ਸਵੇਰੇ 5:30 ਵਜੇ ਸਾਧੂ ਸਿੰਘ ਧਰਮਸੋਤ ਵਾਲੇ ਟਾਈਮ ਦੇ ਹਿਸਾਬ ਨਾਲ ਜਾ ਕੇ ਬਾਦਲ ਪਿੰਡ ਮਨਪ੍ਰੀਤ ਦੇ ਘਰੇ ਛਾਪਾ ਮਾਰ ਲਿਆ। ਠੀਕ ਹੈ। 1 ਘੰਟਾ 7 ਮਿੰਟ ਕਹਿੰਦੇ ਜੀ ਫੋਲਦੀ ਰਹੀ ਵਿਜੀਲੈਂਸ। ਘਰ ਦਾ ਖੁੰਝਾ ਖਾਂਜਾ, ਸਾਰੀਆਂ ਪੇਟੀਆਂ ਪੁੱਟੀਆਂ ਦੇ ਓਲੇ, ਕੋਠਿਆਂ ਦੇ ਉੱਤੇ ਸਾਰਾ ਕੁਝ ਲੱਭ ਲਿਆ। ਕਹਿੰਦੇ ਨਾ ਮਨਪ੍ਰੀਤ ਲੱਭੇ ਤੇ ਨਾ ਪਰਿਵਾਰ ਦੇ ਜੀ ਲੱਭੇ। ਤੇ ਕਹਿੰਦੇ ਜੀ ਫਿਰ LOC ਜਾਰੀ ਕਰ ਦੋ, ਕਿਤੇ ਵਿਦੇਸ਼ ਨੂੰ ਜਹਾਜ਼ ਚੜ ਜਾਵੇ। ਸੋ ਬਕਾਇਦਾ ਤੌਰ ਤੇ ਕਹਿੰਦੇ ਜੀ ਲੁੱਕ ਆਊਟ ਨੋਟਿਸ ਜਾਰੀ ਕਰਤਾ ਕਿ ਹਾਂ ਜੀ ਇਹ ਫਰਾਰ ਹੋ ਸਕਦੇ ਆ ਜੀ। ਠੀਕ ਹੈ। ਇਹ ਸਾਰਾ ਕੰਮ ਚੱਲ ਰਿਹਾ। ਇੱਕ ਪਾਸੇ 62 ਦਿਨਾਂ ਤੋਂ ਭਾਲ ਜਾਰੀ ਹੈ ਜੀ, ਦੂਏ ਪਾਸੇ ਘਰਾਂ 'ਚ ਛਾਪੇਮਾਰੀ ਹੋ ਗਈ, ਤੀਏ ਪਾਸੇ ਲੁੱਕ ਆਊਟ ਨੋਟਿਸ ਜਾਰੀ ਹੋ ਗਿਆ ਕਿ 에ਅਰਪੋਰਟ ਤੋਂ ਫਰਾਰ ਹੋ ਸਕਦੇ ਨੇ। ਵਿਜੀਲੈਂਸ ਕਹਿੰਦੀ ਜੀ ਇਹਨੇ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਰਾਜਸਥਾਨ ਦੇ ਵਿੱਚ, UP ਦੇ ਵਿੱਚ, ਦਿੱਲੀ ਦੇ ਵਿੱਚ, ਹੋਰ ਕਈ ਥਾਵਾਂ ਦੇ ਉੱਤੇ ਪ੍ਰਾਪਰਟੀਆਂ ਬਣਾਈਆਂ ਨੇ। ਪਰ ਜਿਹੜੇ ਮਾਮਲੇ 'ਚ ਉਹਨਾਂ ਦੀ ਪੁਣਛਾਣ ਹੋ ਰਹੀ ਆ, ਪੁੱਛ ਪੜਤਾਲ ਹੋ ਰਹੀ ਆ, ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਆ, ਉਹ ਹੈ ਜੀ ਇੱਕੋ ਪਾਰਟੀ ਚੋਂ ਨਿਕਲੇ 2 ਲੀਡਰ ਵੱਖੋ-ਵੱਖ ਥਾਵਾਂ ਤੋਂ ਘੁੰਮ ਕੇ ਆ ਕੇ ਭਾਜਪਾ 'ਚ ਇਕੱਠੇ ਹੋਏ ਆ। ਠੀਕ ਹੈ ਜੀ। ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਅਕਾਲੀ ਦਲ 'ਚ ਹੀ ਸੀ। ਫਿਰ ਮਨਪ੍ਰੀਤ ਬਾਦਲ PPP 'ਚ ਹੁੰਦੇ ਹੋਏ ਕਾਂਗਰਸ 'ਚ ਆਏ ਤਾਂ ਸਰੂਪ ਚੰਦ ਸਿੰਗਲਾ ਨਾਲ ਪੇਚ ਫਸਦੇ ਰਹੇ। ਸਰੂਪ ਚੰਦ ਸਿੰਗਲਾ ਨੇ ਸੁਖਬੀਰ ਦੀ ਹਾਜ਼ਰੀ 'ਚ ਕਿਹਾ ਸੀ ਕਿ ਤੁਹਾਡੇ ਅਕਾਲੀ ਮੈਨੂੰ ਹਰਾਉਣਾ ਚਾਹੁੰਦੇ ਨੇ, ਮਨਪ੍ਰੀਤ ਨੂੰ ਜਿਤਾਉਣ ਨੂੰ ਫਿਰਦੇ ਆ। ਕਿਹਾ ਸੀ। ਤੇ ਆਪਸ 'ਚ ਵਿਰੋਧੀ ਸੀਗੇ, ਟਕਰਾਵ ਸੀ, ਪਰ ਦੋਆਂ ਦੀ ਮਜਬੂਰੀ ਬਣੀ, ਦੋਏ ਭਾਜਪਾ 'ਚ ਆ ਗਏ। ਤੇ ਹੁਣ ਸਰੂਪ ਚੰਦ ਸਿੰਗਲਾ ਜਿਹੜਾ ਭਾਜਪਾ 'ਚ ਹੈ, ਉਹਦੀ ਸ਼ਿਕਾਇਤ ਦੇ ਆਧਾਰ ਤੇ ਹੀ ਵਿਜੀਲੈਂਸ ਨੇ ਭਾਜਪਾ ਦੇ ਦੂਜੇ ਲੀਡਰ ਮਨਪ੍ਰੀਤ ਬਾਦਲ ਖਿਲਾਫ ਕਾਰਵਾਈ ਖੋਲੀ ਹੈ। ਤੇ ਕਾਰਵਾਈ ਦਾ ਆਧਾਰ ਹੈ ਜੀ ਪ੍ਰਾਪਰਟੀ, ਕਾਰਵਾਈ ਦਾ ਆਧਾਰ ਹੈ ਜੀ ਪਲਾਟ, ਕਾਰਵਾਈ ਦਾ ਆਧਾਰ ਹੈ ਜੀ ਇੱਕੋ ID ਤੋਂ ਬੋਲੀਆਂ, ਜਾਲੀ ਬੋਲੀ ਲੱਗੀ, ਕਹਿੰਦੇ ਜਾਣ ਕੇ ਘੱਟ ਬੋਲੀ ਦਿਖਾਈ, ਤੇ ਪਲਾਟਾਂ ਦੇ ਮਾਮਲੇ 'ਚ ਹੇਰ-ਫੇਰ ਹੈ। ਸੋ ਇਹ ਸਾਰੇ ਵਰਤਾਰੇ 'ਚ ਉਲਝੇ ਮਨਪ੍ਰੀਤ ਬਾਦਲ ਪ੍ਰਤੀ ਹੁਣ ਨਵੀਂ ਪ੍ਰੀਤ ਜਾਗੀ ਹੈ। ਇਹ ਇਕੱਲੀ ਮਨਪ੍ਰੀਤ ਬਾਦਲ ਪ੍ਰਤੀ ਨਹੀਂ, ਮੈਨੂੰ ਲੱਗਦਾ ਭਾਜਪਾਈਆਂ ਨਾਲ ਨਵੀਂ ਪ੍ਰੀਤ ਪਾਉਣ ਜਾ ਰਿਹਾ ਵਿਜੀਲੈਂਸ। ਉਹਨੂੰ ਹੁਣ ਕਾਂਗਰਸ, ਕੱਲ ਤੱਕ ਤਾਂ ਉਮੀਦ ਪੂਰੀ ਬਣ ਗਈ ਸੀ ਕਿ ਲੈ ਵੀ ਚੰਨੀ ਚੱਕਿਆ ਸੁਖਜਿੰਦਰ ਰੰਧਾਵਾ ਬਖਸ਼ਿਆ ਨਹੀਂ ਜਾਣਾ, ਤ੍ਰਿਪਤਿੰਦਰ ਬਾਜਵੇ ਦੀ ਤਿਆਰੀ ਹੈ, OP ਸੋਨੀ ਫਸ ਗਿਆ। ਸੋ ਸਾਰਿਆਂ ਦਾ ਮਾਮਲਾ ਕਿੰਨਾ ਵੱਡਾ ਸੀਗਾ ਜੀ, ਕੋਈ ਚੇਤੇ ਆਉਂਦਾ ਹੁਣ? ਪਿਛਲੇ 15-20 ਦਿਨਾਂ ਤੋਂ ਕੋਈ ਯਾਦ ਆਇਆ ਹੋਵੇ ਤਾਂ ਦੱਸ ਦਿਓ ਜੀ। ਸਹੀ ਹੈ। ਹਾਂ, ਇੱਕ ਕਾਂਗਰਸ ਦੀ ਸਾਬਕਾ MLA ਚੱਕੀ ਗਈ, ਪਰ ਯਾਦ ਕਰੋ ਭਾਜਪਾ 'ਚ ਹੈ। ਤੇ ਹੁਣ ਮਨਪ੍ਰੀਤ ਬਾਦਲ ਨੂੰ ਪਿਛਲੇ 62 ਦਿਨਾਂ ਤੋਂ ਜੇ ਵਿਜੀਲੈਂਸ ਲੱਭ ਰਹੀ ਹੈ ਤਾਂ ਉਹ ਭਾਜਪਾ 'ਚ ਹੈ। ਹਾਂ, ਜੇ ਭ੍ਰਸ਼ਟਾਚਾਰੀ ਹੋਈ ਹੈ ਕੈਪਟਨ ਸਰਕਾਰ 'ਚ ਤਾਂ ਕਿਹੜਾ ਸੁੱਕਾ ਬਚਿਆ, ਇਹ ਲੱਭਣ ਦੀ ਲੋੜ ਸੀ। ਚਾਹੇ ਹੁਣ ਉਹ ਭਾਜਪਾ 'ਚ ਨੇ, ਚਾਹੇ ਉਹ ਕਾਂਗਰਸ 'ਚ ਨੇ। ਤੇ ਜਿਹੜੇ ਆਪ 'ਚ ਆ ਗਏ ਉਹ ਵੀ ਠੀਕ ਨੇ, ਜਿਹੜੇ BJP ਚਲੇ ਗਏ ਸੀ ਉਹ ਕੱਲ ਤੱਕ ਠੀਕ ਸੀ। ਹੁਣ ਇੰਡੀਆ ਨਾਲ ਗੱਠਜੋੜ ਹੋ ਗਿਆ, ਕਾਂਗਰਸ ਨਾਲ ਜਾਰੀ ਹੋਈ, ਇਸ ਲਈ ਕਾਂਗਰਸ ਵਾਲੀਆਂ ਫਾਈਲਾਂ ਜੇ ਰੱਖਦੀਆਂ, ਭਾਜਪਾ 'ਚ ਗਏ ਲੀਡਰਾਂ ਦੀਆਂ ਫਾਈਲਾਂ ਉੱਪਰ ਆ ਗਈਆਂ। ਇਸ ਲਈ ਹੁਣ ਇਹ ਪ੍ਰੀਤ ਨਵੀਂ ਹੈ ਜੀ, ਕਿੱਥੇ ਤੱਕ ਨਿਭਾਉਂਦੀ ਹੈ ਵਿਜੀਲੈਂਸ, ਦੇਖਦੇ ਹਾਂ ਜੀ। ਤੇ ਗੱਲ ਕਰੀਏ ਸ਼ਰਮਾ ਜੀ ਬਦਲਾਅ ਦੀ, ਤੇ ਕਹਿੰਦੇ ਹੁਣ ਫੇਰ ਰਿਟਾਇਰਡ ਪਟਵਾਰੀ ਜਿਹੜੇ ਨੇ ਉਹਨਾਂ ਦੀ ਭਰਤੀ ਹੋ ਰਹੀ ਹੈ ਜੀ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਇੱਕ ਗੱਲ ਕਹਿ ਕੇ ਆਈ ਸੀ ਕਿ ਅਸੀਂ ਠੇਕੇ ਤੇ ਭਰਤੀ ਨਹੀਂ ਕਰਾਂਗੇ, ਅਸੀਂ ਪੱਕੀ ਭਰਤੀ ਰੱਖਾਂਗੇ। ਠੀਕ ਹੈ ਜੀ। ਪਟਵਾਰੀਆਂ ਨਾਲ ਪੇਚ ਫਸਿਆ, ਕਲਮ ਛੋੜ ਹੜਤਾਲ, ਐਸਮਾ ਹੈ ਨਾ ਜੀ, ਤੇ ਛੱਡ ਦਿਓ ਅਸੀਂ ਨਵੇਂ ਰੱਖ ਲੈਣੇ, ਸਾਨੂੰ ਭ੍ਰਿਸ਼ਟ ਕਹਿਤਾ ਜੀ ਪਟਵਾਰੀ, ਕਹਿੰਦੇ ਅਸੀਂ ਨਹੀਂ ਜੀ। ਫਿਰ ਕਹਿੰਦੇ ਐਸਮਾ ਆ ਗਿਆ, ਅੱਛਾ ਕੋਈ ਨਾ ਅਸੀਂ ਆਪਣੀ ਸੀਟ ਤੇ ਹੀ ਕੰਮ ਕਰਾਂਗੇ ਜੀ, ਵਾਧੂ ਚਾਰਜ ਨਹੀਂ ਸੰਭਾਲਣੇ। ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨਵੇਂ ਪਟਵਾਰੀ ਕਰ ਲਏ ਭਰਤੀ, ਲੋੜ ਨਹੀਂ, ਦੇਤੇ ਨਿਯੁਕਤੀ ਪੱਤਰ। ਪੰਜਾਬ ਤਾਂ ਪੰਜਾਬ ਛੱਡੋ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸੁਣਾਇਆ ਇਹ ਗੱਲ ਜੀ। ਬਿਲਕੁਲ ਏਦਾਂ ਹੀ ਕਿ ਪਟਵਾਰੀ ਧਮਕੀਆਂ ਦਿੰਦੇ ਸੀ, ਅਸੀਂ ਨਵੇਂ ਰੱਖ ਲਏ। ਹਕੀਕਤ ਇਹ ਆ ਜੀ 550 ਤੋਂ ਵੱਧ ਰਿਟਾਇਰਡ ਪਟਵਾਰੀ ਹੁਣ ਵੀ ਕੰਮ ਕਰ ਰਹੇ ਆ ਜੀ। 587 ਰਿਟਾਇਰਡ ਪਟਵਾਰੀ ਰੱਖਣ ਦੇ ਲਈ DCਆਂ ਨੂੰ ਹੁਕਮ ਹੋ ਗਏ। ਇਹ ਹੈ ਜੀ ਨਵੀਂ ਭਰਤੀ। ਹਾਂ, ਜੇ ਮੰਤਰੀ ਉਹ ਬ੍ਰਹਮ ਸ਼ੰਕਰ ਜਿੰਪਾ ਦੀ ਗੱਲ ਕਰੋ ਤਾਂ ਉਹਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ 1623 ਨਵੇਂ ਪਟਵਾਰੀ ਭਰਤੀ ਕੀਤੇ ਹੈ। ਉਹਨਾਂ ਨਵੇਂ ਭਰਤੀ ਪਟਵਾਰੀਆਂ ਦੇ ਵਿੱਚੋਂ ਕੁਝ ਪਟਵਾਰੀਆਂ ਨੂੰ ਬਕਾਇਦਾ ਨਿਯੁਕਤੀ ਪੱਤਰ ਮਿਲ ਗਏ, 728 ਦੇ ਕਰੀਬ ਨੇ, ਜਿਨ੍ਹਾਂ ਨੂੰ ਮਤਲਬ ਕਿ ਹੈ ਨਾ, ਤੇ ਉਹਨਾਂ ਨੂੰ ਕਹਿੰਦੇ ਜੀ 2 ਮਹੀਨੇ ਦੀ ਟ੍ਰੇਨਿੰਗ ਰਹਿ ਗਈ।
2 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਉਹ ਸਾਈਨਿੰਗ ਅਥਾਰਟੀ 'ਚ ਆ ਜਾਣਗੇ। ਪਰ ਅੱਜ ਦੀ ਤਰੀਕ ਦੇ ਵਿੱਚ ਵੀ 587 ਪਟਵਾਰ ਸਰਕਲ ਸਾਡੇ ਖਾਲੀ ਪਏ ਨੇ ਤੇ ਜਿਹੜੇ ਰਿਟਾਇਰਡ ਪਟਵਾਰੀ ਭਰਤੀ ਕੀਤੇ ਹੋਏ ਨੇ 550 ਤੋਂ ਵੱਧ, ਉਹ 2-2 3-3 ਪਟਵਾਰਖਾਨੇ ਸਾਂਭ ਰਹੇ ਨੇ। ਤੇ ਆ ਹੁਣ 587 ਦੇ ਲਈ ਬਕਾਇਦਾ ਤੌਰ ਤੇ ਡੀਸੀਆਂ ਨੂੰ ਹਦਾਇਤ ਭੇਜੀ ਆ ਜੀ ਕਿ ਭਾਈ ਰਿਟਾਇਰਡ ਪਟਵਾਰੀ ਰੱਖੋ। ਤੇ ਫਿਰ ਇਹ ਢੰਡੋਰਾ ਕਿਸ ਗੱਲ ਦਾ ਪਿੱਟਦੇ ਹੋ ਕਿ ਅਸੀਂ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਨਵੀਂ ਭਰਤੀ ਕਰ ਰਹੇ ਹਾਂ। ਤੇ ਜੇ ਨਵੀਂ ਭਰਤੀ ਕਰ ਰਹੇ ਹੋ, ਟ੍ਰੇਨਿੰਗ ਦੇ ਰਹੇ ਹੋ, ਤਾਂ ਇਹਨਾਂ ਨੂੰ ਟ੍ਰੇਨਿੰਗ ਦੇ ਲਓ। ਰਿਟਾਇਰ ਪਟਵਾਰੀਆਂ ਨੂੰ ਇਹਨਾਂ ਨੂੰ ਤਿਆਰ ਕਰਨ ਲਈ ਰੱਖ ਲਓ ਨਾਲ। ਪਰ ਨਵੀਂ ਪੀੜ੍ਹੀ ਦਾ ਹੱਕ ਕਿਉਂ ਖਾਣ ਤੇ ਆ ਗਏ ਤੁਸੀਂ? ਰਿਟਾਇਰ ਪਟਵਾਰੀ ਨੂੰ ਤਾਂ ਪੈਨਸ਼ਨ ਮਿਲਦੀ ਆ ਜੀ, ਮਿਲਦੀ ਹੈ। ਤੇ ਤੁਸੀਂ ਕਹਿੰਦੇ ਹੋ ਜੀ ਇਹ ਜਿਹੜੇ ਪਟਵਾਰੀ ਡਿਊਟੀਆਂ ਕਰ ਰਹੇ ਨੇ ਭ੍ਰਸ਼ਟ ਨੇ। ਮੈਂ ਨਹੀਂ ਕਹਿੰਦਾ ਕਿ ਸਾਰੇ ਇਮਾਨਦਾਰ ਨੇ, ਪਰ ਜਿਹੜੇ ਰਿਟਾਇਰ ਨੇ ਜਿਹਨਾਂ ਨੂੰ ਹੁਣ ਰੱਖੋਗੇ ਉਹ ਸਾਰੇ ਇਮਾਨਦਾਰ ਨੇ। ਸਹੀ, ਬਿਲਕੁਲ। ਚੋਰ ਮੋਰੀਆਂ ਵੀ ਪਤਾ ਹੋਣੀਆਂ। ਤੁਸੀਂ ਨਵੇਂ ਰਾਹ ਖੋਲ ਰਹੇ ਹੋ। ਸੋ ਇਹ ਸਾਰੇ ਕਿਤੇ ਨਵਿਆਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਸੀ ਤੇ ਸਟੇਜਾਂ ਤੋਂ ਦਾਅਵੇ ਨੇ। ਹਕੀਕਤ ਆ ਇਹ ਕਿ 550 ਤੋਂ ਵੱਧ ਰਿਟਾਇਰਡ ਪਟਵਾਰੀ ਅੱਜ ਵੀ ਕੰਮ ਕਰ ਰਹੇ ਨੇ। 587 ਦੇ ਕਰੀਬ ਰਿਟਾਇਰ ਪਟਵਾਰੀਆਂ ਨੂੰ ਹੋਰ ਰੱਖਣ ਦੇ ਲਈ ਡੀਸੀਆਂ ਨੂੰ ਹੁਕਮ ਹੋ ਗਏ ਤੁਰੰਤ ਰੱਖੋ। ਮੰਤਰੀ ਖੁਦ ਕਹਿ ਰਿਹਾ ਕਿ ਅਸੀਂ ਹੁਕਮ ਦਿੱਤੇ ਆ ਜੀ। ਚਲੋ ਹੋਰ ਛੱਡੋ, ਇਹਦੀ ਤਾਂ ਟ੍ਰੇਨਿੰਗ ਹੋਊਗੀ, ਪੇਪਰ ਲੈਣਾ, ਸਾਰਾ ਕੁਝ ਕਰਨਾ। ਸਫਾਈ ਸੇਵਕ ਤਾਂ ਰੱਖੇ ਜਾ ਸਕਦੇ ਨਾ ਸਿੱਧੇ। ਹਾਂਜੀ, ਕਿਉਂ ਨਹੀਂ। ਬਰਨਾਲੇ ਦੇ ਵਿੱਚ ਨਗਰ ਕੌਂਸਲ ਨੇ ਬਰਨਾਲੇ ਦੀ ਨੇ ਬਕਾਇਦਾ ਪੋਸਟਾਂ ਕੱਢੀਆਂ ਤੇ ਪੋਸਟਾਂ ਨੇ 400 ਤੋਂ ਵੱਧ ਜੀ 400 ਤੋਂ ਵੱਧ ਪੋਸਟਾਂ ਸਫਾਈ ਸੇਵਕਾਂ ਦੀਆਂ ਕੱਢੀਆਂ ਤੇ ਘੋਟ ਕੇ ਲਿਖਿਆ ਕਿ ਠੇਕਾ ਆਧਾਰਿਤ ਪੋਸਟ ਹੈ। ਹੁਣ ਪੱਕੇ ਕਿਉਂ ਨਹੀਂ ਰੱਖੇ ਜੀ? ਜੀ ਉਹਨਾਂ ਨੂੰ ਲੋੜ ਨਹੀਂ ਉੱਥੇ ਰੁਜ਼ਗਾਰ ਦੀ ਪੱਕਿਆਂ ਦੀ। ਕਿਉਂ ਨਹੀਂ, ਬਿਲਕੁਲ। ਔਰ ਅਜੇ ਬਰਨਾਲੇ ਵਾਲੇ ਕਹਿੰਦੇ ਅਸੀਂ ਨਿਗਾਹ ਰੱਖਣੀ ਆ ਕਿ ਠੇਕੇ ਦੇ ਲਈ ਜਿਹੜੇ ਰੱਖਣੇ ਆ ਉਹ ਪੰਜਾਬ ਵਾਲਾ ਵੀ ਕੋਈ ਹੋਊਗਾ ਕਿ ਇਹਨਾਂ 'ਚ ਨਹੀਂ। ਇਹ ਵੀ ਇੱਕ ਪਹਿਲੂ ਆ। ਸੋ ਇਸ ਲਈ ਜਿਹੜੇ ਗੱਲਾਂ ਕਰਦੇ ਸੀ ਕਿ ਪੱਕੀਆਂ ਨੌਕਰੀਆਂ ਦੇਵਾਂਗੇ, ਜਿਹੜੇ ਕਹਿੰਦੇ ਸੀ ਕਿ ਅਸੀਂ ਰਿਟਾਇਰ ਬੰਦਿਆਂ ਦੀ ਥਾਂ ਤੇ ਨਵਿਆਂ ਨੂੰ ਨਿਯੁਕਤੀ ਪੱਤਰ ਦੇਵਾਂਗੇ, ਉਹਨਾਂ ਨੇ ਸਕੂਲ 'ਚ ਠੇਕੇਦਾਰ ਵੀ ਰਿਟਾਇਰਡ ਰੱਖ ਲਏ ਤੇ ਉਹਨਾਂ ਨੇ ਪਟਵਾਰੀ ਵੀ ਰਿਟਾਇਰਡ ਰੱਖ ਲਏ ਤੇ ਜਿਹੜੇ ਨਵੀਂ ਭਰਤੀ ਕਰ ਰਹੇ ਹੋ ਉਹ ਵੀ ਠੇਕਾ ਆਧਾਰਿਤ ਕਰ ਰਹੇ ਹੋ। ਇਹ ਆਪਣੇ ਆਪ 'ਚ ਬਦਲਾਅ ਦੀਆਂ ਤਸਵੀਰਾਂ ਨੇ ਜਨਾਬ, ਗੌਰ ਕਰੋ ਜੀ। ਤੇ ਅਗਲੀ ਖਬਰ ਦਾ ਰੁਖ ਕਰੀਏ ਸ਼ਰਮਾ ਜੀ, ਆਪਾਂ ਹਰਿਆਣੇ ਦੀ ਰਾਜਨੀਤੀ ਦੀ ਗੱਲ ਕਰੀਏ। ਕਹਿੰਦੇ ਹੁੱਡਾ ਦੀ ਧਮਕੀ ਕੰਮ ਕਰ ਗਈ, ਚੌਟਾਲਿਆਂ ਦੀ ਸਟੇਜ ਤੇ ਕਾਂਗਰਸ ਦਾ ਚੜ੍ਹਨ ਦਾ ਹੀਆ ਨਹੀਂ ਪਿਆ। ਪ੍ਰਵੀਨ ਜੀ, ਹਰਿਆਣੇ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ 10 ਲੋਕ ਸਭਾ ਸੀਟਾਂ। ਹਾਂਜੀ ਤੇ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ। ਆਉਣ ਤੋਂ ਬਾਅਦ ਹਰਿਆਣੇ ਦੀ ਕਾਂਗਰਸੀਆਂ ਨੂੰ ਫਿਕਰ ਪੈ ਗਿਆ ਕਿ ਲੈ ਵੀ ਸਾਡੇ ਨਾਲ ਸੀਟਾਂ 3-4 ਪਹਿ ਲੈ ਜਾਣਗੇ। ਚਲੋ ਜੇ 3 ਵੀ ਲੈ ਕੇ ਜਾਂਦੇ ਆ, 7 ਬਚਦੀਆਂ ਇਹਨਾਂ ਕੋਲ ਤੇ ਸ਼ਾਇਦ ਕੋੜਾ ਕੁੱਟ ਭਰ ਲੈਂਦੇ ਕਿ ਚੱਲ ਕੋਈ ਨਾ 7 ਨਾਲ ਸਾਰ ਲੈਂਦੇ ਆ। ਪਰ ਕਹਿੰਦੇ ਜੀ ਹੁਣ ਹੋਇਆ ਇਹ ਕਿ ਅਨੈਲੋਆਂ ਨੇ ਚੌਟਾਲਿਆਂ ਨੇ ਦੇਵੀ ਲਾਲ ਜੀ ਦਾ ਦਿਹਾੜਾ ਮਨਾਉਣਾ ਸੀ 110ਵਾਂ ਤੇ ਉਹਦੇ ਤੇ ਵੱਡਾ ਇਕੱਠ ਕਰਨਾ ਸੀ ਤੇ ਇਹਨਾਂ ਨੇ ਬਾਇਆ ਖੜਗੇ ਸੋਨੀਆ ਗਾਂਧੀ ਨਾਲ ਸੰਪਰਕ ਸਾਧਿਆ ਕਿ ਇੰਡੀਆ ਗੱਠਜੋੜ ਦਾ ਹਿੱਸਾ ਬਣਨ ਲਈ ਤਿਆਰ ਆ, ਸਾਡੀ ਸਟੇਜ ਤੇ ਆ ਜਾਓ ਜੀ। ਤੇ ਇਹਨਾਂ ਨੇ ਕਹਿੰਦੇ ਜੀ ਕਿ ਲੰਘੇ ਕੱਲ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋ ਕੇ ਹੁਣ ਦਾ ਐਲਾਨ ਕਰਨਾ ਸੀ। ਠੀਕ ਹੈ। ਪਰ ਭੁਪਿੰਦਰ ਸਿੰਘ ਹੁੱਡਾ ਕਹਿੰਦੇ ਸਿੱਧਾ ਹੋ ਗਿਆ ਜੀ ਕਾਂਗਰਸ ਨੂੰ। ਅੱਛਾ। ਭੁਪਿੰਦਰ ਸਿੰਘ ਹੁੱਡਾ, ਵੀਰ ਭੱਦਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਸਮੇਂ ਤਿੰਨੇ ਇੱਕ ਦੂਜੇ ਦੀ ਢਾਲ ਰਹੇ ਨੇ ਜੀ। ਕਹਿੰਦੇ ਜੀ ਪੰਜਾਬ 'ਚ ਕੈਪਟਨ ਨੂੰ ਬਣਾ ਕੇ ਰਾਜੀ ਨਹੀਂ ਸੀ ਕਾਂਗਰਸ, ਤਾਂ ਹੁੱਡਾ ਤੇ ਵੀਰ ਭੱਦਰ ਨੇ ਬੈਟਿੰਗ ਕੀਤੀ ਜੀ। ਹੁੱਡਾ ਨੂੰ ਖੁੱਡੇ ਲਾਉਣ ਨੂੰ ਫਿਰਦੇ ਸੀ ਕੈਪਟਨ ਤੇ ਵੀਰ ਭੱਦਰ ਨੇ ਬੈਟਿੰਗ ਕੀਤੀ। ਵੀਰ ਭੱਦਰ ਨੂੰ ਸਾਈਡਲਾਈਨ ਕਰਨ ਨੂੰ ਫਿਰਦੇ ਸੀ ਕੈਪਟਨ ਤੇ ਹੁੱਡਾ ਨੇ ਬੈਟਿੰਗ ਕੀਤੀ। ਕਹਿੰਦੇ ਆਪਸ ਵਿੱਚ ਮਿਲ ਕੇ ਖੇਡਦੇ ਸੀ। ਵੀਰ ਭੱਦਰ ਜੀ ਰਹੇ ਨਹੀਂ ਧਰਤੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਪਾਰਟੀ 'ਚ ਨਹੀਂ ਰਹੇ ਤੇ ਹੁੱਡਾ ਹੁਣ ਇਕੱਲੇ ਆ। ਤੇ ਹੁੱਡਾ ਕਹਿੰਦਾ ਕੋਈ ਨਾ, ਬੈਟਿੰਗ ਮੈਨੂੰ ਤਾਂ ਵੀ ਕਰਨੀ ਆਉਂਦੀ ਹੈ। ਕਹਿੰਦੇ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਅਨੈਲੋਆਂ ਦੀ ਸਟੇਜ ਤੇ ਚੌਟਾਲਿਆਂ ਦੀ ਸਟੇਜ ਤੇ ਖੜਗੇ ਸੋਨੀਆ ਆਉਣਗੇ, ਇੰਡੀਆ ਗੱਠਜੋੜ ਦੇ ਲੀਡਰ ਆਉਣਗੇ, ਉਹਦੇ ਸ਼ਾਮਲ ਹੋ ਕੇ ਗਾਂ ਗੱਲ ਵਧੂਗੀ। ਉਹ ਕਹਿੰਦਾ ਕਿ 10 ਚੋਂ ਜੇ 3 ਆਪ ਵਾਲੇ ਲੈ ਗਏ ਤੇ ਜਿਹੜੀਆਂ 7 ਬਚੀਆਂ 7 ਚੋਂ 3 ਜਾਂ 4 ਇਹਨਾਂ ਨੇ ਲੈ ਜਾਣੀ, ਸਾਡੇ ਪੱਲੇ ਕੀ ਰਹਿਣਾ। ਤੇ ਇਸ ਲਈ ਕਹਿੰਦੇ ਹੁੱਡਾ ਨੇ ਸੋਨੀਆ ਗਾਂਧੀ ਨੂੰ ਸਿੱਧਾ ਸੁਨੇਹਾ ਭੇਜਿਆ ਕਿ ਮੈਡਮ ਜੀ ਤੁਸੀਂ ਚੌਟਾਲਿਆਂ ਦੀ ਦੇਵੀ ਲਾਲ ਦੇ ਦਿਹਾੜੇ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਰਿਆਣੇ ਆਇਓ। ਠੀਕ ਹੈ। ਜਹਾਜ਼ 'ਚੋਂ ਉਤਰਿਓ, ਤੁਹਾਨੂੰ ਮੈਂ ਗੁਲਦਸਤਾ ਦਊਂਗਾ ਤੇ ਉਹ ਗੁਲਦਸਤਾ ਮੇਰਾ ਆਖਰੀ ਗੁਲਦਸਤਾ ਹੋਊਗਾ, ਉਹ ਤੋਂ ਬਾਅਦ ਮੇਰੀ ਤੁਹਾਨੂੰ ਸਤਿ ਸ੍ਰੀ ਅਕਾਲ ਹੋਊਗੀ।
ਠੀਕ ਹੈ। ਆਪਣਾ ਕਹਿੰਦਾ ਨਾਤਾ ਖਤਮ, ਉਹ ਤੋਂ ਬਾਅਦ ਚਟਾਲਿਆਂ ਤੋਂ ਹੀ ਲੈ ਲਿਓ ਹਰਿਆਣੇ 'ਚ ਵੋਟਾਂ। ਤੇ ਹੁੱਡਾ ਦੀ ਇਹ ਧਮਕੀ ਕੰਮ ਕਰ ਗਈ। ਅੱਛਾ। ਨਾ ਤਾਂ ਦੇਵੀ ਲਾਲ ਦੇ ਇਹ ਸਮਾਗਮ ਦੇ ਵਿੱਚ ਵੱਡਾ ਇਕੱਠ ਸੀ, ਭਰਮੀ ਰੈਲੀ ਸੀ, ਔਰ ਸੁਖਬੀਰ ਬਾਦਲ ਵਰਗੇ ਲੀਡਰ ਬੈਠੇ ਸੀ, ਕਿਉਂਕਿ ਜਦੋਂ ਪਤਾ ਲੱਗ ਗਿਆ ਕਾਂਗਰਸ ਨੇ ਅੱਜ ਸੁਖਬੀਰ ਨੂੰ ਵੀ ਸੱਦਾ ਦੇ ਲਿਆ। ਹੁਣ ਸੁਖਬੀਰ ਬਾਦਲ ਵਰਗੇ, ਇੱਥੋਂ ਤੱਕ ਕਿ ਇੰਡੀਆ ਗੱਠਜੋੜ ਦੇ ਲੀਡਰ ਆਏ ਜੀ, ਅਬਦੁੱਲਾ ਵਰਗੇ ਆਏ, ਅਮਰ ਅਬਦੁੱਲਾ ਵਰਗੇ ਉਹ ਆਏ, ਪਰ ਤਾਂ ਨਤੀਸ਼ ਨਹੀਂ ਆਏ। ਅੱਛਾ, ਨਹੀਂ ਆਏ ਤਾਂ ਲਾਲੂ ਨਹੀਂ ਆਏ, ਨਹੀਂ ਆਏ ਤਾਂ ਕੇਜਰੀਵਾਲ ਭਗਵੰਤ ਮਾਨ ਨਹੀਂ ਆਏ, ਤੇ ਨਹੀਂ ਆਏ ਤਾਂ ਸੋਨੀਆ ਖੜਗੇ ਵਰਗੇ ਵੀ ਨਹੀਂ ਆਏ। ਇਸ ਲਈ ਕਾਂਗਰਸ ਨੇ ਇਸ ਸਟੇਜ ਤੇ ਚੜ੍ਹਨੋਂ ਇਨਕਾਰ ਕਰਤਾ, ਜਾਂ ਕਾਂਗਰਸ ਹੁੱਡੇ ਦੀ ਧਮਕੀ ਤੋਂ ਡਰ ਕੇ ਇਸ ਸਟੇਜ ਤੇ ਨਹੀਂ ਚੜੀ। ਸੋ ਕੀ ਹੁੱਡੇ ਦੀ ਧਮਕੀ ਕੰਮ ਕਰ ਗਈ? ਹੁਣ ਇਹ ਧਮਕੀ ਉਹਨਾਂ ਨੂੰ ਆਪ ਤੋਂ ਵੀ ਅੱਡ ਕਰਨ ਲਈ ਕੰਮ ਕਰੂਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਜਾਂ ਆਪ ਨਾਲ ਜਾਣਾ ਚਾਹੁੰਦੇ ਨੇ ਜਾਂ ਨਹੀਂ ਜਾਣਾ ਚਾਹੁੰਦੇ, ਇਹ ਦੇਖਣ ਵਾਲੀ ਗੱਲ ਆ। ਪਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਇੱਥੋਂ ਦੇ ਕਾਂਗਰਸੀ ਕਹਿੰਦੇ ਸਿੱਧੇ ਸੁਨੇਹੇ ਦੇ ਰਹੇ ਨੇ ਸੋਨੀਆ ਗਾਂਧੀ ਨੂੰ ਕਿ ਨਾ ਮਿਲਿਓ ਇਹਨਾਂ ਨਾਲ, ਜਿਹੜੀ ਮਾੜੀ ਮੋਟੀ ਕਾਂਗਰਸ ਬਚੀ ਉਹਦਾ ਵੀ ਭੋਗ ਪੈ ਜੂ। ਪਰ ਹੁੱਡਾ ਦੀ ਧਮਕੀ ਚੁਟਾਲਿਆਂ ਲਈ ਤਾਂ ਕੰਮ ਕਰ ਗਈ, ਤਾਂ ਹੀ ਚੁਟਾਲਿਆਂ ਨੂੰ ਆਪਣੀ ਸਟੇਜ ਤੋਂ ਕਹਿਣਾ ਪਿਆ। ਜਦੋਂ ਬਾਕੀ ਲੀਡਰ ਸਾਰਿਆਂ ਨੇ ਕਿਹਾ ਕਿ ਜੀ ਭਾਜਪਾ ਨੂੰ ਹਟਾਉਣ ਲਈ, ਮੋਦੀ ਨੂੰ ਲਾਉਣ ਲਈ ਸਾਨੂੰ ਇਕੱਠਿਆਂ ਆਉਣ ਦੀ ਲੋੜ ਆ, ਤਾਂ ਚੁਟਾਲੇ, ਓਮ ਪ੍ਰਕਾਸ਼ ਚੁਟਾਲਾ ਕਹਿੰਦਾ ਮੈਨੂੰ ਜੇਲ੍ਹ ਭੇਜਣ ਵਾਲੀ ਕਾਂਗਰਸ ਆ। ਅੱਛਾ। ਸੋ ਇਸ ਲਈ ਇਹਦਾ ਮਤਲਬ ਉਹਨੇ ਵੀ ਇੱਕ ਲੀਕ ਖਿੱਚਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਲੀਕ ਮਿਟੂਗੀ, ਕਿ ਇਹ ਇੰਡੀਆ ਗੱਠਜੋੜ ਦਾ ਹਿੱਸਾ ਬਣਨਗੇ ਜਾਂ ਅੱਡੋ ਅੱਡ ਲੜਨਗੇ। ਜਿਵੇਂ ਉਧਰ ਜੈ ਲਲਿਤਾ ਦੀ ਪਾਰਟੀ ਸੀ ਜਿਹੜੀ ਕੱਲ ਤੱਕ ਐਨਡੀਏ 'ਚ ਸੀ, ਉਹਨੇ ਸਤਿ ਸ੍ਰੀ ਅਕਾਲ ਕਰਤੀ ਐਨਡੀਏ ਨੂੰ, ਉਹ ਐਨਡੀਏ ਛੱਡ ਕੇ ਆ ਗਈ। ਸੋ ਇਸ ਲਈ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ। ਹੁਣ ਉਹ ਕਹਿੰਦੇ ਕੱਲਿਆਂ ਲੜਾਂਗੇ, ਪਤਾ ਹੋ ਸਕਦਾ ਅੱਜ ਜਦੋਂ ਆਪਾਂ ਖਬਰਾਂ ਕਰ ਰਹੇ ਤਦ ਤੱਕ ਇੰਡੀਆ ਗੱਠਜੋੜ ਲੀਡਰ ਉਹਦੇ ਘਰੇ ਵੀ ਪਹੁੰਚ ਗਏ ਹੋਣਗੇ, ਸਾਡੇ ਨਾਲ ਆ ਜਾਓ। ਸੋ ਇਸ ਲਈ ਰਾਜਨੀਤੀ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ। ਪਰ ਇਹ ਗੱਲ ਦਰੁਸਤ ਹੈ ਕਿ ਖੇਤਰੀ ਪਾਰਟੀਆਂ ਦੇ ਮਾਮਲਿਆਂ ਦੇ ਵਿੱਚ ਰਾਸ਼ਟਰੀ ਪਾਰਟੀਆਂ ਦਾ ਸੂਬਿਆਂ 'ਚ ਪੇਚ ਫਸਣੇ ਆ, ਕਿਉਂਕਿ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹ ਆਪਣਾ ਦਬਦਬਾ, ਆਪਣਾ ਗਲਬਾ ਚਾਹੁੰਦੀਆਂ ਨੇ, ਤੇ ਪਰ ਖੇਤਰੀ ਪਾਰਟੀਆਂ ਦੀ ਹੋਂਦ ਦਾ ਜਿਉਂਦੇ ਰਹਿਣਾ ਜ਼ਰੂਰੀ ਆ। ਉਹਨਾਂ 'ਚੋਂ ਚਾਹੇ ਲੀਡਰਾਂ ਨੂੰ ਕੁਝ ਨੂੰ ਲਾਂਭੇ ਕਰਨ ਦੀ ਲੋੜ ਆ, ਭ੍ਰਸ਼ਟਾਚਾਰ ਨੂੰ ਹਟਾਉਣ ਦੀ ਲੋੜ ਆ, ਪਰ ਤਾਂ ਵੀ ਖੇਤਰੀ ਪਾਰਟੀਆਂ ਦੀ ਹੋਂਦ ਜ਼ਰੂਰੀ ਆ। ਜੀ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਇੱਕ ਦਿਨ ਆਪਾਂ ਜ਼ਿਕਰ ਕਰਦੇ ਸੀਗੇ DLF ਦਾ, ਤੇ ਉਹਦੇ ਜਿੱਦੇ ਆਪਾਂ ਇਹਨਾਂ ਦੇ ਜਵਾਈ ਦਾ, ਰੋਬਰਟ ਵਾਡਰਾ ਦਾ ਜ਼ਿਕਰ ਕੀਤਾ, ਉਸ ਦਿਨ ਆਪਾਂ ਤੁਸੀਂ ਕਿਹਾ ਸੀ, ਇੱਕ ਗੱਲ ਕਹੀ ਸੀਗੀ ਕਿ ਉਹਦਾ ਪਤਾ ਨਹੀਂ ਕੁਛ ਬਣੇ ਨਾ ਬਣੇ, ਪਰ ਉਹ ਹੁੱਡਾ ਦੀ ਬਲੀ ਲੈ ਗਿਆ। ਉਹ ਜਿਹੜੇ ਮਾਮਲੇ ਸੀਗੇ ਹੁੱਡਾ ਸਰਕਾਰ ਦੀ ਬਲੀ ਲੈ ਗਏ। ਹਾਲਾਂਕਿ ਕਾਰਜਕਾਲ ਦੇ ਤੌਰ ਤੇ ਦੇਖਿਆ ਜਾਵੇ ਤਾਂ ਸ਼ਲਾਘਾਯੋਗ ਸੀਗਾ, ਪਰ ਤੁਸੀਂ ਇਹ ਦੇਖੋ ਵੀ 3-4 ਗੁੱਟ ਆ ਉੱਥੇ, ਕੁਮਾਰੀ ਸ਼ੈਲਜ਼ਾਦਾ, ਰਣਦੀਪ ਸੁਰਜੇਵਾਲਾ ਦਾ, ਭੁਪਿੰਦਰ ਹੁੱਡਾ ਦਾ, 3-4 ਗੁੱਟ ਨੇ। ਅਸ਼ੋਕ ਤੰਵਰ ਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਜ਼ਿਆਦਾ ਕੋਈ ਪ੍ਰਭਾਵੀ ਗੁੱਟ ਹੈਗਾ। ਪਰ ਇੰਨੇ ਜਿਵੇਂ ਜੋ ਹਾਲ ਪੰਜਾਬ ਦੇ ਵਿੱਚ ਆਪਾਂ ਦੇਖਦੇ ਰਹੇ, ਕੈਪਟਨ ਧੜਾ, ਜਗਮੀਤ ਧੜਾ, ਬਾਜਵਾ ਧੜਾ, ਜੇ ਉਹ ਹਨਾ, ਇੰਨੇ ਗਰੁੱਪਾਂ ਦੇ ਬਾਵਜੂਦ ਤੁਸੀਂ ਆਪਣੀ ਇੱਕ ਸਿਆਸੀ ਹੋਂਦ, ਜ਼ਮੀਨ ਬਚਾ ਲੈਂਦੇ ਹੋ, ਤਾਂ ਇਹਦਾ ਮਤਲਬ ਪ੍ਰਭਾਵੀ ਹੋ ਤੁਸੀਂ। ਬਿਲਕੁਲ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਜਾਂਦੇ ਗੱਲ ਕਰੀਏ ਡਰੱਗ ਤਸਕਰਾਂ ਦੀ। ਕਹਿੰਦੇ ਪੁਲਿਸ ਤੇ ਹਮਲਾ ਕਰਨ ਵਾਲੇ ਇਹਨਾਂ ਨੇ ਕੁੱਤੇ ਪਾਲ ਲਏ ਜੀ, ਡਰੱਗ ਤਸਕਰਾਂ ਨੇ। ਪ੍ਰਵੀਨ ਜੀ, ਇੱਕ ਡਰੱਗ ਤਸਕਰ ਦੇ ਘਰੇ ਛਾਪਾ ਮਾਰਨ ਜਾਂਦੀ ਆ ਪੁਲਿਸ। ਠੀਕ ਹੈ ਜੀ। ਤੇ ਜਦੋਂ ਛਾਪਾ ਮਾਰਦੀ ਆ ਤਾਂ ਅੰਦਰੋਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਆ, ਤੇ ਉਹ ਰੂਟੀਨ 'ਚ ਸਮਝਦੀ ਆ ਪੁਲਿਸ ਕਿ ਠੀਕ ਹੈ, 1-2 ਕੁੱਤੇ ਹਰੇਕ ਨੇ ਰੱਖੇ ਹੁੰਦੇ ਆ, ਉਹ ਕੁੱਤੇ ਰੱਖੇ ਹੁੰਦੇ। ਜਦ ਅੰਦਰ ਜਾ ਕੇ ਦੇਖਦੇ ਆ ਦਰਜਨਾਂ ਦੇ ਹਿਸਾਬ ਨਾਲ ਕੁੱਤੇ, ਔਰ ਉਹ ਕੁੱਤੇ ਸਿੱਧੇ ਖਾਕੀ ਨੂੰ ਪੈਂਦੇ ਆ। ਮਤਲਬ ਛਾਪਾ ਮਾਰ ਟੀਮ ਦੇ ਵਿੱਚ ਜਿਹੜਾ ਸਿਵਲ ਵਰਦੀ ਸੀ, ਉਹਦੇ ਕਨੀ ਨੂੰ ਕੁੱਤੇ ਨੇ ਮੂੰਹ ਵੀ ਨਹੀਂ ਕੀਤਾ। ਠੀਕ ਹੈ। ਸਿਰਫ ਵਰਦੀ ਧਾਰਿਆਂ ਨੂੰ ਪਏ। ਤੇ ਉਹ ਬਾਅਦ ਚੋਂ ਪੁਲਿਸ ਨੂੰ ਪਤਾ ਲੱਗਿਆ ਕਿ ਭਾਈ ਇਹਨਾਂ ਕੁੱਤਿਆਂ ਨੂੰ ਬਕਾਇਦਾ ਤੌਰ ਤੇ ਤਸਕਰਾਂ ਵੱਲੋਂ, ਨਸ਼ਾ ਤਸਕਰਾਂ ਵੱਲੋਂ ਟ੍ਰੇਨਿੰਗ ਦਵਾਈ ਗਈ ਆ ਕਿ ਖਾਕੀ ਰੰਗ ਵਾਲੇ ਨੂੰ, ਖਾਕੀ ਵਰਦੀ ਵਾਲੇ ਨੂੰ ਇਹ ਪੈਣਾ ਜੀ। ਸੋ ਪੁਲਿਸ ਬੜੀ ਮੁਸ਼ਕਲ ਨਾਲ ਉਹਨਾਂ ਤੋਂ ਨਜਿੱਠ ਸਕੀ, ਉਹਨਾਂ ਤੋਂ ਆਪਣੀ ਜਾਨ ਬਚਾ ਸਕੀ, ਜ਼ਖਮੀ ਹੋਏ ਥੋੜਾ ਬਹੁਤ, ਪਰ ਅਸਲ ਦੇ ਵਿੱਚ ਤਸਕਰਾਂ ਜਿਹੜਾ ਕੰਮ ਸੀ ਉਹ ਕੁੱਤਿਆਂ ਨੇ ਕਰਤਾ, ਤਸਕਰ ਭੱਜਣ 'ਚ ਕਾਮਯਾਬ ਹੋ ਗਏ। ਇਹ ਮਾਮਲਾ ਕੇਰਲਾ ਦਾ ਪ੍ਰਵੀਨ ਜੀ। ਕੇਰਲਾ ਦੇ ਕੋਟਿਆਮ ਖੇਤਰ ਦੇ ਵਿੱਚ ਇੱਕ ਡਰੱਗ ਤਸਕਰ ਦੇ ਘਰੇ ਛਾਪੇਮਾਰੀ ਸੀ। ਛਾਪੇਮਾਰੀ ਦੌਰਾਨ ਪੁਲਿਸ ਜਦੋਂ ਜਾਂਦੀ ਆ ਤਾਂ ਅੰਦਰੋਂ ਦਰਜਨਾਂ ਕੁੱਤੇ ਪੁਲਿਸ ਤੇ ਹਮਲਾ ਕਰਦੇ ਨੇ, ਔਰ ਉਹ ਸਾਰੇ ਕੁੱਤੇ ਸਿਰਫ ਖਾਕੀ ਵਰਦੀ ਤੇ ਅਟੈਕ ਕਰਦੇ ਨੇ। ਜਿਸ ਤੋਂ ਬਾਅਦ ਪੁਲਿਸ ਦੀ ਇਨਕੁਆਇਰੀ 'ਚ ਗੱਲ ਸਾਹਮਣੇ ਆਉਂਦੀ ਹੈ ਕਿ ਬਕਾਇਦਾ ਇਹਨਾਂ ਕੁੱਤਿਆਂ ਨੂੰ ਖਾਕੀ ਵਰਦੀ ਤੇ ਹਮਲਾ ਕਰਨ ਦੀ ਟ੍ਰੇਨਿੰਗ ਦਿੱਤੀ। ਇਹੋ ਨਹੀਂ, ਇੱਕ ਹੋਰ ਮਾਮਲਾ ਸਾਹਮਣੇ ਆਇਆ। BSF ਦਾ ਇੱਕ ਰਿਟਾਇਰਡ ਜਵਾਨ ਹੈ, ਉਹ ਕਹਿੰਦਾ ਮੇਰੇ ਕੋਲ ਇੱਕ ਵਾਰ ਇੱਕ ਵਿਅਕਤੀ ਕੁੱਤਿਆਂ ਨੂੰ ਟ੍ਰੇਨਿੰਗ ਦਿਵਾਉਣ ਲਿਆ, ਤੇ ਹਫ਼ਤਾ 10 ਦਿਨ ਟ੍ਰੇਨਿੰਗ ਚੱਲੀ ਗਈ,
ਬਾਅਦ ਚੋਂ ਕਹਿੰਦਾ ਜੀ ਇਹਨਾਂ ਨੂੰ ਖਾਕੀ ਰੰਗ ਦੇ ਉੱਤੇ ਹਮਲਾ ਕਰਨ ਦੀ ਆਪਾਂ ਸਪੈਸ਼ਲ ਟ੍ਰੇਨਿੰਗ ਦੇਣੀ ਆ। ਕਹਿੰਦਾ ਮੈਨੂੰ ਫਿਰ ਸ਼ੱਕ ਪੈ ਗਿਆ ਤੇ ਮੈਂ ਕਹਿੰਦਾ ਉਹਨਾਂ ਕੁੱਤਿਆਂ ਨੂੰ ਟ੍ਰੇਨਿੰਗ ਦੇਣੋਂ ਇਨਕਾਰ ਕਰਤਾ। ਹੁਣ ਜਿਹੜੇ ਤਸਕਰ ਦੇ ਘਰੇ ਪੁਲਿਸ ਨੇ ਛਾਪਾ ਮਾਰਿਆ, ਇੱਕ ਵੱਖਰਾ ਪਹਿਲੂ ਆ। ਕਹਿੰਦੇ ਜੀ ਇਹ ਤਸਕਰ ਨੇ ਆਪਣੇ ਕੁੱਤੇ ਦਾ ਟ੍ਰੇਨ ਕਰਕੇ ਪਾਲੇ ਹੋਏ ਸੀ, ਕਿਰਾਏ ਦੇ ਘਰ 'ਚ ਰਹਿੰਦਾ ਸੀ, ਮਹੱਲੇ ਵਾਲੇ ਲੋਕਾਂ ਨੂੰ ਦੱਸਿਆ ਸੀ ਕਿ ਮੈਂ ਕੁੱਤਿਆਂ ਨੂੰ ਟ੍ਰੇਨਿੰਗ ਦਿਵਾਉਣਾ। ਲੋਕਾਂ ਨੇ 1000 ਰੁਪਇਆ ਦੇ ਕੇ ਆਪਣੇ ਕੁੱਤੇ ਤੋਂ ਟ੍ਰੇਡ ਕਰਾਏ ਤੇ ਉਹਨਾਂ ਦੇ ਕੁੱਤਿਆਂ ਨੂੰ ਵੀ ਖਾਕੀ ਤੇ ਹਮਲਾ ਕਰਨ ਦੀ ਟ੍ਰੇਨਿੰਗ ਦਿੱਤੀ ਨੇ ਜੀ। ਅੱਛਾ। ਤੇ ਇਸ ਲਈ ਇੱਕ ਨਵਾਂ ਪਹਿਲੂ ਭਾਰਤ 'ਚ ਉੱਭਰ ਰਿਹਾ। ਜੇ ਕੇਰਲਾ 'ਚ ਹੋ ਰਿਹਾ ਤਾਂ ਇਹ ਨੈਕਸਸ ਤੇ ਗਰੋਹ ਹੋਰ ਵੀ ਥਾਵਾਂ ਤੇ ਕੰਮ ਕਰਦਾ ਹੋਣਾ। ਤੇ ਹੁਣ ਪੰਜਾਬ ਦੇ ਪੁਲਿਸ ਨੂੰ ਵੀ ਫਿਕਰ ਪੈ ਗਿਆ, ਕਹਿੰਦੇ ਕਿ ਕਿਤੇ ਐ ਨਾ ਹੋਵੇ ਕੱਲ ਨੂੰ ਅਸੀਂ ਤਸਕਰਾਂ ਦੇ ਘਰੇ ਜਾਇਆ ਕਰੀ, ਸਾਡੇ ਮਗਰ ਵੀ ਕੁੱਤੇ ਪੈ ਜਾ ਕਰਨ। ਇਸ ਲਈ ਹੁਣ ਕਹਿੰਦੇ ਚਿੱਟੀ ਕਮੀਜ਼ ਪਾ ਕੇ ਜਾਇਆ ਕਰੀ, ਜਿਵੇਂ VIP ਵਾਲਿਆਂ ਅਫਸਰਾਂ ਦੇ ਮਗਰ ਫਿਰਦੇ ਆ, ਅਸੀਂ ਲੀਡਰਾਂ ਦੇ ਮਗਰ ਫਿਰਦੇ ਆ। ਸੋ ਕੀ ਉਹੀ ਡਰੈਸ ਪਾ ਕੇ ਜਾਇਆ ਕਰਨਗੇ ਪੁਲਿਸ ਵਾਲੇ ਛਾਪਾ ਮਾਰਨ ਜਾਂ ਖਾਕੀ? ਤੇ ਕੱਲ ਨੂੰ ਐ ਨਾ ਹੋਵੇ ਚਿੱਟੀਆਂ ਕਮੀਜ਼ਾਂ ਨੂੰ ਟ੍ਰੇਨਿੰਗ ਦੇ ਦੇਣ ਤੇ ਸਾਰਿਆਂ ਦੇ ਮਗਰ ਪੈਣ ਲੱਗ ਜਾਣੇ। ਸੋ ਇਹ ਕੁਛ ਨਾ ਕੁਛ ਇੱਕ ਨਵਾਂ ਖੇਲ ਚੱਲਦਾ। ਮਤਲਬ ਤਸਕਰ ਹਰ ਵਾਰ ਕੋਈ ਨਵਾਂ ਦਾਅ ਬਚਣ ਦਾ ਲੱਭਦੇ ਨੇ। ਚੁੱਕਾ ਨਵਾਂ ਦਾਅ ਆਇਆ ਕਿ ਤਸਕਰਾਂ ਨੇ ਕੁੱਤੇ ਪਾਲਣੇ ਸ਼ੁਰੂ ਕਰਤੇ ਔਰ ਉਹ ਕੁੱਤਿਆਂ ਨੂੰ ਬਕਾਇਦਾ ਟ੍ਰੇਨਿੰਗ ਸ਼ੁਰੂ ਕਰਤੀ ਕਿ ਭਾਈ ਉਹ ਖਾਕੀ ਵਰਦੀਆਂ ਤੇ ਹਮਲਾ ਕਰਨ ਤਾਂ ਕਿ ਅਸੀਂ ਬਚ ਸਕੀਏ। ਪਰ ਮੈਨੂੰ ਲੱਗਦਾ ਇੱਥੇ ਨੌਬਤ ਆਉਣੀ ਨਹੀਂ ਸ਼ਰਮਾ ਜੀ। ਤੁਹਾਡਾ ਧਿਆਨ ਮੈਂ ਦਵਾ ਦੇਣਾ, ਫਿਰੋਜ਼ਪੁਰ ਤੋਂ ਇੱਕ ਪੁਲਿਸ ਅਫਸਰ ਨੇ ਚਿੱਠੀ ਲਿਖੀ ਸੀ, ਕਹਿੰਦੇ ਜੀ ਆਪਣੇ ਬੰਦੇ ਜਿਹੜੇ ਤਸਕਰਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੰਦੇ ਆ ਕਿ ਪੁਲਿਸ ਨੇ ਛਾਪਾ ਮਾਰਨਾ। ਬਿਲਕੁਲ ਜੀ। ਸ਼ਰਮਾ ਜੀ ਲੋੜ ਹੀ ਨਹੀਂ ਪੈਣੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।